दुनिया एक ऐसे मोड़ ਦੇ ਉੱਤੇ ਖੜੀ ਹੈ ਜਿੱਥੇ ਤਾਕਤ ਦੇ ਜਿਹੜੇ ਪੁਰਾਣੇ ਮਰਕਜ਼ ਜਿਹੜੇ ਸੀ ਉਹ ਹਿੱਲੇ ਪਏ। ਯੂਕਰੇਨ ਦੀ ਜਿਹੜੀ ਜੰਗ ਹੈ ਉਹ ਖਤਮ ਨਹੀਂ ਹੁੰਦੀ ਪਈ। ਮਸ਼ਰਕੇ ਵਸਤਾ ਉਹ ਅੱਗ ਦਾ ਗੋਲਾ ਬਣਿਆ ਪਿਆ। ਚੀਨ ਔਰ ਅਮਰੀਕਾ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਖੜੇ ਨੇ। ਪਾਕਿਸਤਾਨ ਇਸ ਸ਼ਤਰੰਜ ਦੇ ਖੇਡ ਦੇ ਵਿੱਚ ਮੋਹਰਾ ਬਣੇਗਾ ਜਾਂ ਖਿਲਾੜੀ ਬਣੇਗਾ। पूरी दुनिया इस टाइम ये चीज सोचती पई। पाकिस्तान के एक पास है जनूबी एशिया और दूसरे पास है वस्ती एशिया। एक पास है मशरके वस्ता और दूजे पास है बुहरा अरब नाल जुड़िया होया है। ਜਦੋਂ ਵੀ ਦੁਨੀਆ ਨੂੰ ਤਿਜਾਰਤ ਵਾਸਤੇ ਇੱਕ ਸ਼ਾਰਟਕਟ ਰਸਤਾ ਚਾਹੀਦਾ ਹੁੰਦਾ ਹੈ ਤਾਂ ਉਹ ਸ਼ਾਰਟਕਟ ਰਸਤਾ ਪਾਕਿਸਤਾਨ ਤੇ ਹੁੰਦਾ ਹੈ। ਜਦੋਂ ਵੀ ਖਿੱਤੇ ਦੇ ਵਿੱਚ ਕਿਸੇ ਨੂੰ ਚੀਜ਼ ਨੂੰ ਜੋੜਨਾ ਹੁੰਦਾ ਹੈ ਨਾ ਤੇ ਉਸ ਨਕਸ਼ੇ ਦੇ ਉੱਤੇ ਲਾਜ਼ਮੀ ਤੌਰ ਤੇ ਉਂਗਲ ਪਾਕਿਸਤਾਨ ਦੇ ਉੱਤੇ ਆ ਕੇ ਰੁਕ ਜਾਂਦੀ ਹੈ। ਇਹ ਰੱਬ ਦੀ ਮਿਹਰਬਾਨੀ ਹੈ। ਪਾਕਿਸਤਾਨ ਹੈ। ਪਾਕਿਸਤਾਨ ਦਾ ਕੋਈ ਜੋੜ ਨਹੀਂ। ਗਵਾਦਰ ਕਰਾਚੀ ਪੋਰਟ ਉਹਨੂੰ ਤੁਸੀਂ ਦੇਖ ਲਓ, ਉਹ ਦੁਨੀਆ ਵਾਸਤੇ ਇੱਕ ਲੌਜਿਸਟਿਕ ਹੱਬ ਜਿਹੜਾ ਨਾ ਉਹ ਬਣਦਾ ਪਿਆ। ਵਸਤੀ ਏਸ਼ੀਆ ਨੂੰ ਸਮੁੰਦਰ ਤੱਕ ਸਭ ਤੋਂ ਸਸਤਾ ਔਰ ਛੋਟਾ ਰਾਸਤਾ ਦਿੰਦਾ ਹੈ ਪਾਕਿਸਤਾਨ। ਮਸ਼ਰਕੇ ਵਸਤਾ ਦੀ ਕਸ਼ੀਦਗੀ ਇੱਕ ਸਬਕ ਦਿੰਦੀ ਹੈ ਕਿ ਤੇਲ ਮਹਿੰਗਾ ਹੁੰਦਾ ਹੀ ਸਾਡੀ ਮਈਸ਼ਤ हिल जाती है। इस वास्ते पाकिस्तान तवानाई दे विच अपने आप को खुद कफील जनो करना चाह रहा है। दुनिया ये देखती है कि किस मुल्क की मैशत कितनी मजबूत है, उत्थे दियां बरामदात की ने, उत्थे दियां जिहड़ियां टैक कंपनियां ने वो की करदियां पईयां ने। दुनिया फिर भरोसा करदी है और पाकिस्तान आपदी सनत IT सियाहत और ज़राअत दे उत्ते मेहनत करदा और दुनिया पाकिस्तान वाल देखदी पई। पाकिस्तान दी ये तरक्की भारत दियां अखां दे विच रड़कदी रहिंदी है और जो हिकमत अमली पाकिस्तान दे कोले है ना वो हिकमत अमली भारत कदी तसव्वुर ही नहीं कर सकता, सोच ही नहीं सकता, क्योंकि ਉਹਦੇ ਵਾਸਤੇ दिमाग चाहिए और भारत ਦੇ ਕੋਲ ਤਾਂ दिमाग ਦਾ ਪੁਰਜ਼ਾ ਹੀ ਕੋਈ ਨਹੀਂ ਹੈਗਾ। बिस्मिल्लाहिर्रहमानिर्रहीम, अस्सलाम वालेकुम। ਤੁਸੀਂ देख रहे हैं 360 डिजिटल पंजाबी और मैं हाँ थोड़ी मेज़बान शुमाइला नियाज़। जनाबे वाला अज दुनिया एक ऐसे मोड़ ਦੇ ਉੱਤੇ ਖੜੀ ਹੈ ਜਿੱਥੇ ਤਾਕਤ ਦੇ ਜਿਹੜੇ ਪੁਰਾਣੇ ਚੀਜ਼ਾਂ ਜਿਹੜੀਆਂ ਹੁੰਦੀਆਂ ਸੀ ਨਾ, ਪੁਰਾਣੇ ਮਰਕਜ਼ ਜਿਹੜੇ ਸੀ ਉਹ ਹਿੱਲੇ ਪਏ। ਯੂਕਰੇਨ ਦੀ ਜਿਹੜੀ ਜੰਗ ਹੈ ਉਹ ਖਤਮ ਨਹੀਂ ਹੁੰਦੀ ਪਈ। ਮਸ਼ਰਕੇ ਵਸਤਾ ਉਹ ਅੱਗ ਦਾ ਗੋਲਾ ਬਣਿਆ ਪਿਆ। ਚੀਨ ਔਰ ਅਮਰੀਕਾ ਇੱਕ ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਖੜੇ ਨੇ ਔਰ ਇਸ ਸਾਰੀ ਹਲਚਲ ਦੇ ਵਿੱਚ ਹਰ ਮੁਲਕ ਜਿਹੜਾ ਨਾ ਉਹ ਆਪਦਾ ਇੱਕ ਰਾਸਤਾ ਖੁਦ ਬਣਾਉਂਦਾ ਪਿਆ। ਬੜੇ ਲੋਕਾਂ ਦੇ ਦਿਮਾਗ 'ਚ ਸਵਾਲ ਹੈ ਕਿ ਪਾਕਿਸਤਾਨ ਇਸ ਸ਼ਤਰੰਜ ਦੇ ਖੇਡ ਦੇ ਵਿੱਚ ਮੋਹਰਾ ਬਣੇਗਾ ਜਾਂ ਖਿਲਾੜੀ ਬਣੇਗਾ। ਪੂਰੀ ਦੁਨੀਆ ਇਸ ਟਾਈਮ ਇਹ ਚੀਜ਼ ਸੋਚਦੀ ਪਈ ਹੈ, ਕਿਉਂਕਿ ਤੁਸੀਂ ਅਗਰ ਹਕੀਕਤ ਦੇਖੋ ਤਾਂ ਪਿਛਲੇ ਕਈ ਸਾਲਾਂ ਤੋਂ ਦੁਨੀਆ ਨੇ ਪਾਕਿਸਤਾਨ ਨੂੰ ਇੱਕ ਐਸੀ ਐਨਕ ਲਾ ਕੇ ਦੇਖਿਆ ਜਿਸ ਐਨਕ ਦੇ ਵਿੱਚ ਉਹਨਾਂ ਨੂੰ ਪਾਕਿਸਤਾਨ ਦੇ ਵਿੱਚ ਬੁਹਰਾਨ ਨਜ਼ਰ ਆਇਆ, ਦਹਿਸ਼ਤਗਰਦੀ ਨਜ਼ਰ ਆਈ ਹੈ, ਕਰਜ਼ਾ ਨਜ਼ਰ ਆਇਆ, ਸਿਆਸੀ ਹਲਚਲ ਨਜ਼ਰ ਆਈ ਹੈ। ਲੇਕਿਨ ਦੁਨੀਆ ਇਹ ਭੁੱਲ ਗਈ ਕਿ ਪਾਕਿਸਤਾਨ ਦਾ ਸਭ ਤੋਂ ਵੱਡਾ ਕਾਰਡ ਜਿਹੜਾ ਹੈ ਪਤਾ ਕੀ ਹੈ? ਉਹਦਾ ਜੋਗਰਾਫੀਆ। वो वाहिद मुल्क है। पाकिस्तान के एक पास है जनूबी एशिया और दूसरे पास है वस्ती एशिया। एक पास है मशरके वस्ता और दूजे पास है बुहरा अरब नाल जुड़िया होया है। ਜਦੋਂ ਵੀ ਦੁਨੀਆ ਨੂੰ ਤਵਾਨਾਈ ਦੇ ਰਾਸਤੇ ਜਿਹੜੇ ਨੇ ਉਹ ਚਾਹੀਦੇ ਹੁੰਦੇ ਆ ਨਾ, ਜਦੋਂ ਵੀ ਦੁਨੀਆ ਨੂੰ ਤਿਜਾਰਤ ਵਾਸਤੇ ਇੱਕ ਸ਼ਾਰਟਕਟ ਰਸਤਾ ਚਾਹੀਦਾ ਹੁੰਦਾ ਹੈ ਤਾਂ ਉਹ ਸ਼ਾਰਟਕਟ ਰਸਤਾ ਪਾਕਿਸਤਾਨ ਦਿੰਦਾ ਹੈ। ਜਦੋਂ ਵੀ ਖਿੱਤੇ ਦੇ ਵਿੱਚ ਕੋਈ ਕਿਸੇ ਨੂੰ ਚੀਜ਼ ਨੂੰ ਜੋੜਨਾ ਹੁੰਦਾ ਹੈ ਨਾ ਤੇ ਉਸ ਨਕਸ਼ੇ ਦੇ ਉੱਤੇ ਲਾਜ਼ਮੀ ਤੌਰ ਤੇ ਉਂਗਲ ਪਾਕਿਸਤਾਨ ਦੇ ਉੱਤੇ ਆ ਕੇ ਰੁਕ ਜਾਂਦੀ ਹੈ। ਇਹ ਰੱਬ ਦੀ ਮਿਹਰਬਾਨੀ ਹੈ, ਇਹ ਕੋਈ ਇਤਫਾਕ ਨਹੀਂ ਹੈ, ਇਹ ਕੁਦਰਤ ਦਾ ਸਾਡੇ ਤੇ ਖਾਸ ਕਰਮ ਹੈ ਕਿ ਪਾਕਿਸਤਾਨ ਹੈ। पाकिस्तान ਦਾ ਕੋਈ ਜੋੜ ਨਹੀਂ ਤੇ ਇਧਰ भारत दिन रात हम ये हम वो, मैं ओ, बस ताकत साबित करने च लगे। अमरीका ਦੇ ਨਾਲ ਦੋਸਤੀ, ਯੂਰਪ ਦੇ ਨਾਲ ਡੀਲ, ਖਲੀਜ ਤੋਂ ਸਰਮਾਇਆ, ਬੜੀਆਂ ਚੰਗੀਆਂ ਗੱਲਾਂ। ਹਰ ਮੁਲਕ ਆਪਦਾ ਠੀਕ ਹੈ, ਉਹਨੂੰ ਹੱਕ ਹੈ ਪੂਰਾ ਆਪਣਾ ਮਫਾਦ ਦੇਖਣ ਦਾ। ਲੇਕਿਨ ਮਸਲਾ ਉਦੋਂ ਪੈਦਾ ਹੁੰਦਾ ਹੈ ਜਦੋਂ ਇੱਕ ਮੁਲਕ ਸਿਰਫ ਆਪਦੀ ਹੀ ਤਰੱਕੀ ਨੂੰ ਪੂਰੇ ਉਸ ਖਿੱਤੇ ਦੇ ਉੱਤੇ ਮੁਸਲਤ ਕਰਨ ਲੱਗ ਪਵੇ। ਮੈਂ ਵੱਡਾ ਵਾਂ, ਬਾਕੀ ਸਾਰੇ ਛੋਟੇ ਹੈ। ਇਹ ਭਾਰਤ ਦੀ ਪਾਲਿਸੀ ਹੈ, ਅਮਨ ਦਾ ਠੇਕੇਦਾਰ ਬਣਦਾ ਹੈ। ਜਦੋਂ ਤੱਕ ਖਿੱਤੇ ਦੇ ਵਿੱਚ ਇਹ ਚੀਜ਼ਾਂ ਖਤਮ ਨਹੀਂ ਹੁੰਦੀਆਂ, ਇੱਕ ਬਰਾਬਰੀ ਨਹੀਂ ਆਉਂਦੀ ਹੈ, ਕਾਨੂੰਨ ਨਾਫਜ਼ ਨਹੀਂ ਹੁੰਦਾ, ਇੱਕ ਮੁਲਕ ਜਿਹੜਾ ਨਾ ਉਹ ਇਕੱਲਾ ਕਦੀ ਨਹੀਂ ਚਮਕ ਸਕਦਾ। ਔਰ ਪਾਕਿਸਤਾਨ ਨੇ ਹਰ ਚੀਜ਼ ਦੇ ਤਕਾਜ਼ੇ ਪੂਰੇ ਕੀਤੇ ਹੈ। ਪਾਕਿਸਤਾਨ ਕਿਸੇ ਨੂੰ ਨੀਵਾਂ ਨਹੀਂ ਦਿਖਾਉਂਦਾ, ਪਾਕਿਸਤਾਨ ਕਿਸੇ ਨੂੰ ਡੇਗਣ ਦੀ ਕੋਸ਼ਿਸ਼ ਨਹੀਂ ਕਰਦਾ। ਹਾਂ, ਅਲਬੱਤਾ ਪਾਕਿਸਤਾਨ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਾਕਿਸਤਾਨ ਜਿਹੜਾ ਨਾ ਉਹ ਇਸ ਮੌਕੇ ਦੇ ਉੱਤੇ ਵੀ ਤੁਸੀਂ ਅਗਰ ਦੇਖੋ ਤਾਂ ਭਾਰਤ ਦੀ ਜਿਹੜੀ ਪਾਲਿਸੀ ਹੈ ਪਾਕਿਸਤਾਨ ਨੇ ਉਹ ਨਹੀਂ ਅਪਣਾਈ। ਅਸੀਂ ਆਪਣਾ ਹੋਮਵਰਕ ਕੰਪਲੀਟ ਕਰਦੇ ਹਾਂ। ਗਵਾਦਰ ਕਰਾਚੀ ਪੋਰਟ ਜਿਹੜਾ ਨਾ ਉਹਨੂੰ ਤੁਸੀਂ ਦੇਖ ਲਓ, ਉਹ ਦੁਨੀਆ ਵਾਸਤੇ ਇੱਕ ਲੌਜਿਸਟਿਕ ਹੱਬ ਜਿਹੜਾ ਨਾ ਉਹ ਬਣਦਾ ਪਿਆ।
ਵਸਤੀ ਏਸ਼ੀਆ ਨੂੰ ਸਮੁੰਦਰ ਤੱਕ ਸਭ ਤੋਂ ਸਸਤਾ ਔਰ ਛੋਟਾ ਰਾਸਤਾ ਦਿੰਦਾ ਹੈ ਪਾਕਿਸਤਾਨ। ਅੱਜ ਦੁਨੀਆ ਸਪਲਾਈ ਚੇਨਸ ਜਿਹੜੀ ਨਾ ਉਹ ਚੀਨ ਤੋਂ ਨਿਕਲ ਕੇ ਨਵੇਂ ਜਿਹੜੇ ਰਾਹ ਨੇ ਨਾ ਉਹ ਲੱਭਦੀ ਫਿਰਦੀ ਹੈ। ਤੁਸੀਂ ਤਾਂ ਅੱਜ ਦੀ ਕਹਾਣੀ ਵੇਖਦੇ ਆ ਨਾ, ਇਹ ਕਹਾਣੀ ਦੇਖੋ ਤੁਸੀਂ ਅੱਗੇ ਅੱਜ ਤੋਂ ਕੋਈ 15-20 ਸਾਲ ਬਾਅਦ ਦੀ। ਅਗਰ ਸਾਡੀਆਂ ਸੜਕਾਂ, ਰੇਲ ਗੱਡੀਆਂ, ਬੰਦਰਗਾਹਾਂ ਤਿਆਰ ਨਾ ਹੋਣ ਤਾਂ ਕੰਪਨੀਆਂ ਖੁਦ ਪਾਕਿਸਤਾਨ ਦਾ ਦਰਵਾਜ਼ਾ ਖਟਖਟਾਉਣ ਲੱਗ ਪੈਣਗੀਆਂ। ਇਹਨੂੰ ਕਹਿੰਦੇ ਆ ਅਸਲ ਸਫਾਰਤਕਾਰੀ। ਇਹ ਹੁੰਦਾ ਪਾਕਿਸਤਾਨ ਦਾ ਇਮੇਜ। ਇਹ ਕਮਾਇਆ ਪਾਕਿਸਤਾਨ ਨੇ, ਇਹ ਖਟਿਆ ਪਾਕਿਸਤਾਨ ਨੇ ਦਿਮਾਗ ਦਾ ਇਸਤੇਮਾਲ ਕਰਕੇ। ਮਸ਼ਰਕੇ ਵਸਤਾ ਦੀ ਕਸ਼ੀਦਗੀ ਇੱਕ ਸਬਕ ਦਿੰਦੀ ਹੈ ਕਿ ਤੇਲ ਮਹਿੰਗਾ ਹੁੰਦੇ ਹੀ ਸਾਡੀ ਮਈਸ਼ਤ ਹਿਲ ਜਾਂਦੀ ਹੈ। ਇਸ ਵਾਸਤੇ ਪਾਕਿਸਤਾਨ ਤਵਨਾਈ ਦੇ ਵਿੱਚ ਆਪਣੇ ਆਪ ਨੂੰ ਖੁਦ ਕਫੀਲ ਜਿਹਨੂੰ ਕਰਨਾ ਚਾਹ ਰਿਹਾ ਹੈ ਔਰ ਪਾਕਿਸਤਾਨ ਇਹਦੇ ਵਿੱਚ ਬਹੁਤ ਬਿਹਤਰੀਨ ਕਾਰਗਰਦਗੀ ਅਦਾ ਕਰਦਾ ਪਿਆ। ਦੁਨੀਆ, ਮੈਂ ਕਈ ਦਫਾ ਆਪਣੇ ਵਲੌਗ 'ਚ ਕਹਿੰਦੀ ਆ ਕਿ ਜਿਹੜੇ ਇਹ ਟੈਂਕ ਹੁੰਦੇ, ਜਿਹੜੇ ਜਹਾਜ਼ ਹੁੰਦੇ ਆ, ਇਹ ਨਹੀਂ ਦੇਖਦੀ। ਦੁਨੀਆ ਇਹ ਦੇਖਦੀ ਹੈ ਕਿ ਕਿਸ ਮੁਲਕ ਦੀ ਮਈਸ਼ਤ ਕਿੰਨੀ ਮਜ਼ਬੂਤ ਹੈ, ਉੱਥੇ ਦੀਆਂ ਬਰਾਮਦਾਤ ਕੀ ਨੇ, ਉੱਥੇ ਦੀਆਂ ਜਿਹੜੀਆਂ ਟੈਕ ਕੰਪਨੀਆਂ ਨੇ ਉਹ ਕੀ ਕਰਦੀਆਂ ਪਈਆਂ ਨੇ। ਦੁਨੀਆ ਫਿਰ ਭਰੋਸਾ ਕਰਦੀ ਹੈ ਔਰ ਪਾਕਿਸਤਾਨ ਆਪਦੀ ਸਨਅਤ, IT, ਸਿਆਹਤ ਔਰ ਜ਼ਰਾਅਤ ਦੇ ਉੱਤੇ ਮਿਹਨਤ ਕਰਦਾ ਪਿਆ ਔਰ ਦੁਨੀਆ ਪਾਕਿਸਤਾਨ ਵੱਲ ਦੇਖਦੀ ਪਈ ਹੈ। ਪਾਕਿਸਤਾਨ ਦੀ ਇਹ ਤਰੱਕੀ ਭਾਰਤ ਦੀਆਂ ਅੱਖਾਂ ਦੇ ਵਿੱਚ ਰੜਕਦੀ ਰਹਿੰਦੀ ਹੈ। ਭਾਰਤ ਹਰ ਗੱਲ ਦੇ ਉੱਤੇ ਪਾਕਿਸਤਾਨ ਦੇ ਖਿਲਾਫ ਇੱਕ ਬਿਆਨੀਆ ਬਣਾਉਂਦਾ ਹੈ। ਬਹਰਹਾਲ ਇੱਥੇ ਸਿੱਧੀ ਗੱਲ ਸਿਰਫ ਇਹੀ ਹੈ ਕਿ ਭਾਰਤ ਇਹ ਨਾਮ ਨਿਹਾਦ ਜਾਲੀ ਸਰਟੀਫਿਕੇਟਸ ਔਰ ਇਹ ਜਾਲੀ AI ਤੋਂ ਬਣੀਆਂ ਤਸਵੀਰਾਂ ਬਣਾ ਕੇ ਦੁਨੀਆ ਨੂੰ ਮੁਤਾਸਰ ਕਰਨਾ ਚਾਹੁੰਦਾ ਹੈ। ਲੇਕਿਨ ਪਾਕਿਸਤਾਨ ਨੇ ਅਮਲੀ ਤੌਰ ਦੇ ਉੱਤੇ ਸਾਬਤ ਕੀਤੀ ਹੈ ਇਹ ਚੀਜ਼ ਕਿ ਮੈਂ ਪੂਰੇ ਖਿੱਤੇ ਵਾਸਤੇ ਕਿੰਨਾ ਇੰਪੋਰਟੈਂਟ ਆ। ਮੇਰੀ ਮਰਜ਼ੀ ਤੋਂ ਬਗੈਰ ਤੁਸੀਂ ਚੱਲ ਨਹੀਂ ਸਕਦੇ। ਇਹ ਪਾਕਿਸਤਾਨ ਦੀ ਪਾਵਰ ਹੈ। ਅਗਰ ਸਾਡੀਆਂ ਬੰਦਰਗਾਹਾਂ ਪ੍ਰੋਪਰ ਚੱਲ ਪੈਣ ਉਦਾਂ ਜਿੱਦਾਂ ਅਸੀਂ ਚਾਹੁੰਦੇ ਹਾਂ, ਜੋ ਅਸੀਂ ਪਲਾਨ ਕੀਤਾ ਹੋਇਆ ਹੈ, ਤਾਂ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਪਾਕਿਸਤਾਨ ਪੂਰੇ ਖਿੱਤੇ ਦੇ ਉੱਤੇ ਰਾਜ ਕਰੇਗਾ। ਦੁਨੀਆ ਹੁਣ ਜਜ਼ਬਾਤ ਤੋਂ ਜ਼ਿਆਦਾ ਇੱਕ ਮੁਸਤਕਿਲ ਮਿਜ਼ਾਜੀ ਔਰ ਇੱਕ ਹਿਕਮਤ ਅਮਲੀ ਨਾਲ ਚੱਲਦੀ ਹੈ। ਮੇਰਾ ਇਸ ਵਲੌਗ ਦੇ ਵਿੱਚ ਮੁੱਦਾ ਇਹ ਸੀ ਕਿ ਜਿਸ ਤਰ੍ਹਾਂ ਜਜ਼ਬਾਤੀ ਤੌਰ ਦੇ ਉੱਤੇ ਇਜ਼ਰਾਈਲ ਨੇ ਅਟੈਕ ਕੀਤਾ ਅਮਰੀਕਾ ਦੇ ਮੋਢੇ ਤੇ ਬੰਦੂਕ ਰੱਖ ਕੇ ਈਰਾਨ ਦੇ ਉੱਤੇ ਕਿ ਮੈਂ ਬੜੀ ਕੋਈ ਤੋਪ ਚੀਜ਼ ਆ ਔਰ ਮੇਰਾ ਦਿਫਾਈ ਨਿਜ਼ਾਮ ਬੜਾ ਮਜ਼ਬੂਤ ਹੈ ਔਰ ਮੈਂ ਈਰਾਨ ਦੇ ਵਿੱਚ ਰਜੀਮ ਚੇਂਜ ਕਰ ਦੇਵਾਂਗਾ ਔਰ ਮੈਂ ਈਰਾਨ ਦੇ ਵਿੱਚ ਮਲੀਆਮੇਟ ਕਰਕੇ ਤੇ ਆਪਣੀ ਜਿਹੜਾ ਉਹ ਗ੍ਰੇਟਰ ਇਜ਼ਰਾਈਲ ਬਣਾਵਾਂਗਾ। ਤੇ ਕੀ ਬਣਿਆ? ਕੁਛ ਵੀ ਨਹੀਂ। ਈਰਾਨ ਚੱਲਿਆ ਆਪਣੀ ਇੱਕ ਹਿਕਮਤ ਅਮਲੀ ਦੇ ਉੱਤੇ, ਆਪਣੀ ਇੱਕ ਸਟ੍ਰੈਟਜੀ ਨੂੰ ਬਣਾ ਕੇ ਅੱਜ ਆਪਣੇ ਪੈਰਾਂ ਤੇ ਖੜੋਤਾ ਹੈ। ਈਰਾਨ ਨੇ ਦੇਖਿਆ ਕਿ ਆਬਨਾ ਹੁਰਮਜ਼ ਜਿਹੜੀ ਉਹ ਬੰਦ ਕਰਕੇ ਤਾਂ ਪੂਰੀ ਦੁਨੀਆ ਕਿੱਦਾਂ ਹਿਲਦੀ ਹੈ। ਜਦੋਂ ਤੇਲ ਦੀ ਸਪਲਾਈ ਦੀ ਜਿਹੜੀ ਸ਼ਾਰਗ ਹੈ ਨਾ, ਉਹ ਹੀ ਜਦੋਂ ਈਰਾਨ ਨੇ ਫੜ ਲਈ, ਇਹਨੂੰ ਕਹਿੰਦੇ ਹਿਕਮਤ ਅਮਲੀ। ਤੇ ਹਿਕਮਤ ਅਮਲੀ ਨਾਲ ਚੱਲਣਾ ਬੜਾ ਜ਼ਰੂਰੀ ਹੈ ਔਰ ਜੋ ਹਿਕਮਤ ਅਮਲੀ ਪਾਕਿਸਤਾਨ ਦੇ ਕੋਲੇ ਹੈ ਨਾ, ਉਹ ਹਿਕਮਤ ਅਮਲੀ ਭਾਰਤ ਕਦੀ ਤਸੱਵੁਰ ਹੀ ਨਹੀਂ ਕਰ ਸਕਦਾ, ਸੋਚ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਉਹਦੇ ਵਾਸਤੇ ਦਿਮਾਗ ਚਾਹੀਦਾ ਔਰ ਭਾਰਤ ਦੇ ਕੋਲ ਤਾਂ ਦਿਮਾਗ ਦਾ ਪੁਰਜ਼ਾ ਹੀ ਕੋਈ ਨਹੀਂ ਹੈਗਾ। ਬਹਰਹਾਲ ਇਹ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ। ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕੇ ਬਾਤ।